ਪੰਜਾਬੀ ਤਬਸਰੇ ਦੇ ਵਿੱਚ ਮਾਜ਼ਰਤ ਅਸੀਂ 2 ਹਫ਼ਤੇ ਪ੍ਰੋਗਰਾਮ ਨਹੀਂ ਕਰ ਸਕੇ ਅਤੇ ਅੱਗੋਂ ਇਨਸ਼ਾਅੱਲਾ ਹੁਣ ਕੰਟੀਨਿਊ ਕਰ ਰਹੇ ਹਾਂ ਦੁਬਾਰਾ। ਅੱਜ ਮੇਰੇ ਨਾਲ ਮੌਜੂਦ ਨੇ ਨਸੀਮ ਭਾਈ। ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਇਹਨਾਂ ਨੇ ਸਾਨੂੰ ਕੁਛ 6 ਮਹੀਨੇ ਹੋ ਗਏ ਨੇ ਟਰੱਕ ਦੀ ਬੱਤੀ ਪਿੱਛੇ ਲਾਇਆ ਕਿ ਹਕੂਮਤ ਜਾ ਰਹੀ ਹੈ ਤੇ ਕੀ ਕਹਿੰਦੇ ਨੇ ਇਸ ਬਾਰੇ 'ਚ ਪੁੱਛਦੇ ਹਾਂ ਜੀ। अस्सलाम वालेकुम नसीम भाई। जी वालेकुम अस्सलाम रहमतुल्लाहि व बरकातहू। ਸਰ ਜੀ ਕਿੱਥੇ ਗਈ ਤੁਹਾਡੀ ਹਕੂਮਤ? 6 ਨਹੀਂ 9 ਮਹੀਨੇ ਹੋ ਚੁੱਕੇ ਨੇ ਤੇ ਤੁਸੀਂ ਵੇਟ ਕਰੋ 9 ਮਹੀਨੇ ਪੂਰੇ ਜੀ। ਹੋ ਗਏ। ਇਹ ਨਵੰਬਰ ਦੇ ਵਿੱਚ ਮੈਂ ਪਹਿਲੇ ਹਫਤੇ 'ਚ ਮੈਂ ਗਲਬਨ ਕਿਹਾ ਸੀ ਇਸ ਟੇਕ ਟਾਈਮ। ਇਹ ਪ੍ਰੋਸੈਸ ਹੈ, ਪੂਰਾ ਹਕੂਮਤ ਚੇਂਜ ਹੋਣੀ ਹੈ ਜਾਂ ਪੂਰਾ ਨਿਜ਼ਾਮ ਚੇਂਜ ਹੋਣਾ ਤੇ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਦਿੰਦੇ ਕਿ ਵੀ ਤੁਸੀਂ ਇੱਕ ਚੀਜ਼ ਸੋਚੀਏ ਤੇ ਉਸੇ ਵਕਤ ਹੋ ਜਾਏ। ਇਟ ਟੇਕਸ ਟਾਈਮ। ਇੱਕ ਮਤਲਬ ਜਿਸ ਕਦੇ ਇਮਰਾਨ ਖਾਨ ਦੀ ਹਕੂਮਤ 2019 'ਚ ਖਤਮ ਕਰਨਾ ਚਾਹੁੰਦੇ ਸਨ, ਉਹ 22 ਜਾ ਖਤਮ ਹੋਈ ਹੈ। ਉਹਨੂੰ ਕਿੰਨਾ ਟਾਈਮ ਲੱਗਿਆ ਸੀ ਅਤੇ ਇਹਨਾਂ ਨੂੰ ਵੀ ਜੇ ਮਾਰਚ ਅਪ੍ਰੈਲ 'ਚ ਹੋਣੀ ਸੀ। ਫਿਰ ਦੁਨੀਆ ਦੀ ਜੰਗਾਂ ਹਾਲਾਤ ਤੁਹਾਡੇ ਅੱਗੇ ਪਿੱਛੇ, ਫਿਰ ਤੁਹਾਡੇ ਮੁਲਕ ਦੇ ਆਪਣੇ ਹਾਲਾਤ ਨੇ, ਮੰਗਾ ਤੰਗੀ ਤੁਸੀਂ ਚੱਲ ਰਹੇ ਹੋ ਅਤੇ ਨਾ ਤੁਹਾਡਾ ਪੈਟਰੋਲ ਡੀਜ਼ਲ ਕੁਝ ਹੋਰ ਖਾਣ ਦੀ ਖੁਰਾਕ ਵੀ ਖਤਮ ਹੋਈ ਹੈ ਅਤੇ ਫਿਰ ਇਹ ਇੱਕਦਮ ਤੁਸੀਂ ਇਤਨਾ ਸਟੈਪ ਨਹੀਂ ਲੈ ਸਕਦੇ ਹੋ। ਓਕੇ। ਅਤੇ ਉਹ ਜੇ ਤੁਹਾਡੀ ਜੰਗ ਸ਼ੰਗ ਰੁਕ ਗਈ ਹੁੰਦੀ, ਸਾਰਾ ਓਕੇ ਹੁੰਦਾ, ਇੱਧਰੋਂ ਅਮਰੀਕਾ ਨੂੰ ਵੀ ਆਲ ਗੁੱਡ ਨਹੀਂ ਰਿਪੋਰਟ ਹੁੰਦੀ ਅਤੇ ਫਿਰ ਇਹ ਪ੍ਰੋਗਰਾਮ ਤੁਹਾਡਾ ਅਪ੍ਰੈਲ ਮਈ ਮਾਰਚ ਅਪ੍ਰੈਲ 'ਚ ਖਤਮ ਹੋ ਜਾਣਾ ਸੀ। ਲੇਕਿਨ ਹੁਣ ਇਹ ਹੁਣ ਜਿਹੜਾ ਸਾਡੇ ਪੰਜਾਬੀ 'ਚ ਬਦਰ ਸ਼ੁਰੂ ਹੋ ਚੁੱਕਿਆ, ਮਈ ਭਾਦਰਾ ਜਿਸ ਤਰ੍ਹਾਂ ਵੀ ਅਸੀਂ ਕਹਿ ਰਹੇ ਹੋ, ਇਹ ਖਤਮ ਤਾਂ ਹੋਣ ਦੇ ਰਹੇ ਮਹੀਨੇ ਜਿਹਾ, ਬਲਕਿ ਜਿਹੜਾ ਤੁਹਾਡਾ ਅਗਸਤ ਹੈ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਕੋਈ ਨਾ ਕੋਈ ਚੇਂਜ ਨਜ਼ਰ ਆਏਗਾ। ਥੋੜ੍ਹਾ ਬਹੁਤ ਉੱਤੇ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਆਲਰੇਡੀ, ਤੁਸੀਂ ਬਹੁਤ ਕੁਝ ਵੇਖੋਗੇ। ਪਰ ਇਹ ਟੇਕਸ ਟਾਈਮ। ਤੁਸੀਂ ਹੁਣ ਕਹੋਗੇ ਨਸੀਮ ਨੇ ਕਿਹਾ ਨਾ ਮੈਂ ਜੋਤਿਸ਼ ਹਾਂ ਅਤੇ ਨਾ ਮੈਂ ਤਾਂ ਅੰਦਾਜ਼ੇ ਨਾਲ ਜੇ ਕੋਈ ਖਬਰ ਸੁਣੀ ਉਸ ਹਿਸਾਬ ਨਾਲ ਮੈਂ ਕਹਿ ਰਿਹਾ। ਮੇਰੇ ਕੋਲ ਕੋਈ ਗੈਬੀ ਇਲਮ ਨਹੀਂ ਹੈ। ਇੱਕ ਗੱਲ ਸੁਣਨਾ, ਇਹਦੇ 'ਚ ਤੁਸੀਂ ਮੇ ਵੀ 6 ਮਹੀਨੇ ਸਾਲ ਹੋਰ ਲੱਗ ਜਾਏ ਜਿਸ ਤਰ੍ਹਾਂ ਹਾਲਾਤ ਬਣੇ ਪਏ ਨੇ, ਜਿਸ ਤਰ੍ਹਾਂ ਉਹਨਾਂ ਨੇ ਨਿਜ਼ਾਮ ਨੂੰ ਜਕੜਿਆ ਸਾਰਿਆਂ ਨੇ। ਹੁਣ ਮੋਹਸਿਨ ਨਕਵੀ ਸਾਹਿਬ ਨੇ ਮੇਰੇ ਖਿਆਲ 'ਚ 2 ਹਫ਼ਤੇ ਪਹਿਲੋਂ ਕਿ ਨਿਜ਼ਾਮ ਫੇਲ ਹੋ ਚੁੱਕੇ। ਇਹਨਾਂ ਨੇ 8-9 ਮਹੀਨੇ ਪਹਿਲਾਂ ਨਹੀਂ ਕਿਹਾ ਸੀ ਨਿਜ਼ਾਮ ਕੋਲੈਪਸ ਕਰ ਚੁੱਕਾ। ਤੁਹਾਨੂੰ 4-3 ਮਹੀਨੇ ਪਹਿਲੇ ਮੈਂ ਕਿਹਾ ਕਿ ਮੈਨੂੰ ਮਹਿਸੂਸ ਹੁੰਦਾ ਹੈ ਜਿਸ ਤੋਂ ਜਿਹੜੇ ਹਾਲਾਤ ਜਿਸ ਤਰ੍ਹਾਂ ਮੋਹਸਿਨ ਨਕਵੀ ਸਾਹਿਬ ਪਰਫਾਰਮ ਕਰ ਰਹੇ ਸਨ ਕਿ ਮੈਨੂੰ ਵਜ਼ੀਰ ਆਜ਼ਮ ਨਜ਼ਰ ਆ ਰਹੇ ਨੇ ਅਗਲੇ ਦੌਰ ਦੇ। ਅਜੇ ਇਲੈਕਟ ਨਹੀਂ ਹੋਏ, ਇਲੈਕਸ਼ਨ ਨਹੀਂ ਹੋਇਆ, ਲੇਕਿਨ ਮੈਂ ਟੁਰ ਗਏ ਨਾ, ਮੈਂ ਤੁਹਾਨੂੰ ਪਿੱਛੇ ਲਿਆਉਣਾ। ਚਲੋ ਚਲੇ ਜਾਂਦੇ ਹਾਂ ਸਰ। ਇੱਕ ਹੁੰਦੀ ਖਬਰ ਜੀ, ਇੱਕ ਹੁੰਦੀ ਜੋ ਅਸੀਂ ਸਿਆਸਤਦਾਨਾਂ ਨੂੰ ਵੇਖ ਰਹੇ ਹਾਂ, ਇੱਕ ਹੁੰਦਾ ਤੁਹਾਡਾ ਦਿਲ ਕਹਿੰਦਾ। ਨਹੀਂ, ਮੇਰਾ ਦਿਲ ਕਿਸੇ ਦੇ ਬਾਰੇ ਕੁਝ ਨਹੀਂ ਕਹਿੰਦਾ। ਮੇਰੇ ਸਾਰੇ ਫੇਲੀਅਰ ਨੇ। ਮੈਨੂੰ ਪੁੱਛੋ ਨਾ ਦਿਲ ਦੀ ਤੇ ਸਾਰੇ ਫੇਲ ਹੋ ਚੁੱਕੇ ਨੇ। ਮੈਂ ਉਹ ਗੱਲ ਨਹੀਂ ਕਰ ਰਿਹਾ ਕਿ ਪਾਸ ਕੌਣ ਹੋਏਗਾ ਜਾਂ ਫੇਲ ਕੌਣ ਹੋਏਗਾ। ਗੱਲ ਕਰਨ ਦਾ ਮਕਸਦ ਹੈ ਕਿ ਵਾਈਬ ਆਉਂਦੀ ਤੁਹਾਨੂੰ ਕਿ ਯਾਰ ਇਹ ਕੰਮ ਇਸ ਤਰ੍ਹਾਂ ਹੋ ਜਾਏਗਾ ਜੀ। ਮੈਂ ਉਹ ਗੱਲ ਕਰ ਰਿਹਾ ਕਿ ਤੁਹਾਡੇ ਕੋਲ ਖਬਰ ਵੀ ਨਹੀਂ, ਵਾਈਬ ਵੀ ਨਹੀਂ, ਤੁਸੀਂ ਸੁਣੀਆਂ ਨੇ ਜੋ ਉਹਦੇ ਬਾਰੇ ਨਹੀਂ। ਥੋੜ੍ਹਾ ਮੈਂ ਹਿਸਾਬ ਮਤਲਬ 2+2 ਕਰਕੇ ਜਮ੍ਹਾਂ ਤਫਰੀਕ ਕਰਕੇ ਹਿਸਾਬ ਲੈ ਕੇ ਇਹਨਾਂ ਦਾ ਟਾਈਮ ਹੁਣ ਖਤਮ ਹੋ ਚੁੱਕਿਆ ਹੈ, ਸਿਸਟਮ ਦਾ ਟਾਈਮ ਖਤਮ ਹੋ ਚੁੱਕਿਆ ਹੈ। ਉਹ ਮੈਂ ਤੁਹਾਨੂੰ ਕਿੰਨੇ ਅਰਸੇ ਪਹਿਲੋਂ ਕਿਹਾ ਸੀ ਅਤੇ ਹੁਣ ਨਕਵੀ ਸਾਹਿਬ 2 ਹਫ਼ਤੇ ਪਹਿਲੋਂ ਖੁਦ ਕਹਿ ਰਹੇ ਨੇ, ਉਹਨਾਂ ਨੂੰ ਖੁਦ ਕਹਿਣਾ ਪੈ ਗਿਆ ਗੱਲ ਆ ਕੇ। ਹੁਣ ਇਹਨੂੰ ਵੀ 6 ਮਹੀਨੇ ਦਿਲ 'ਚ ਅੱਗੇ ਛਿਕ ਲੈਣ, ਅੱਗੇ 6 ਹਫ਼ਤੇ ਛਿਕ ਲੈਣ, 6 ਦਿਨ ਅੱਗੇ ਛਿਕ ਲੈਣ। ਇਹ ਤਾਂ ਅੱਲਾ ਹੀ ਜਾਣਦੇ ਨੇ ਕਿੰਨਾ ਅੱਗੇ ਇਹਨੂੰ ਖਿੱਚਣਗੇ। ਸਰ ਫਿਰ ਮੈਂ ਤੁਹਾਨੂੰ ਇੱਕ ਰਿਪੋਰਟ ਦਿਆਂ ਸਰ। ਦੋ ਦੇ ਦਿਓ ਸਰ। ਇਹ ਸਤੰਬਰ 'ਚ ਉੱਡ ਜਾਣੀ ਅਰਸ਼ਾ। ਓਕੇ। ਉੱਡਣ ਤੋਂ ਮੁਰਾਦ ਇਹ ਕਿ ਜਿਹੜੀ ਹੁਣ ਇਹਨਾਂ ਦੀ ਗ੍ਰਿਪ ਹੈ ਨਾ, ਇਹ ਖਤਮ ਹੋ ਜਾਏਗੀ। ਮਸਲਨ ਕਿਹਦੀ ਹੈ ਜਿਹੜੀ ਸਿਆਸਤ ਨੇ? ਗੌਰਮੈਂਟ ਦੀ ਜੀ, ਜਿਹੜੇ ਪੀਪਲਜ਼ ਪਾਰਟੀ ਨੂਨ ਲੀਗ ਬੇਸਿਕਲੀ ਗੌਰਮੈਂਟ ਦੀ। ਉਹ ਕਿਉਂ ਹੋਏਗੀ? ਖਾਨ ਇਜ਼ ਕਮਿੰਗ ਬੈਕ। ਓਕੇ। ਇਮਰਾਨ ਖਾਨ ਵਾਪਸ ਆ ਰਿਹਾ ਸਤੰਬਰ ਵਿੱਚ। ਓਕੇ। ਉਹ ਸਤੰਬਰ 1 ਤਾਰੀਖ ਵੀ ਹੋ ਸਕਦੀ ਹੈ ਅਤੇ 3 ਵੀ ਹੋ ਸਕਦੀ ਹੈ। ਠੀਕ ਹੈ। ਡੇਟ ਨਹੀਂ ਹੈ ਮੇਰੇ ਕੋਲ, ਲੇਕਿਨ ਇਮਰਾਨ ਖਾਨ ਵਾਪਸ ਆ ਰਿਹਾ। ਠੀਕ ਹੈ। ਇਹ ਤੁਹਾਨੂੰ ਮੈਂ ਹੁਣ ਨਵੀਂ ਖਬਰ ਦੇ ਰਿਹਾ ਅੱਜ। ਠੀਕ ਹੈ। ਮੈਂ ਕਿਹਾ ਅੱਜ ਤਾਂ ਹੀ ਨਹੀਂ ਕਿਹਾ ਖਾਨ ਕਦੋਂ ਆ ਰਿਹਾ, ਲੇਕਿਨ ਹੁਣ ਮੈਂ ਕਹਿ ਰਿਹਾ ਕਿ ਖਾਨ ਆ ਰਿਹਾ। ਓਕੇ। ਨਹੀਂ, ਜੇਲ੍ਹ 'ਚੋਂ ਬਾਹਰ ਆ ਰਹੇ ਨੇ, ਘਰ ਤੱਕ ਰਹਿ ਰਹੇ ਨੇ ਜਾਂ ਕਿੱਥੇ ਅੱਗੇ ਜਾਣ? ਕੇਸ ਖਤਮ ਹੋ ਜਾਣਗੇ। ਓਕੇ। ਕੇਸ ਜਿਹੜੇ ਨੇ ਉਹ ਖਤਮ ਹੋ ਜਾਣਗੇ। ਉਹ ਜ਼ਮਾਨਤਾਂ ਹੋ ਜਾਣ, ਪਰਮਾਨੈਂਟ ਹੀ ਖਤਮ ਹੋ ਜਾਣ, ਕੁਝ ਵੀ ਹੋ ਸਕਦਾ। ਬਿਲਕੁਲ। ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਪੱਕੀਆਂ ਜ਼ਮਾਨਤਾਂ ਹੋ ਜਾਣਗੀਆਂ। ਹੋ ਸਕਦਾ ਜ਼ਮਾਨਤਾਂ ਆ ਜਾਣ, ਬੁਰੀ ਜ਼ਮਾਨਤਾਂ ਹੋ ਜਾਣ ਕਿ ਜੀ ਠੀਕ ਹੈ ਤੁਸੀਂ ਘਰ ਟੁਰ ਜਾਓ ਤਾਂ ਕੋਈ ਕੇਸ ਜਾਂ ਮੈਡੀਕਲ ਗਰਾਊਂਡ 'ਤੇ ਚਲੇ ਜਾਓ ਬਈ ਤੁਸੀਂ ਆਰਾਮ ਕਰੋ ਤਾਂ ਸਾਨੂੰ ਆਰਾਮ ਜ਼ਰੂਰਤ ਹੈ। ਗਰਾਊਂਡ ਕੋਈ ਵੀ ਹੋ ਸਕਦੀ, ਘਰ ਭੇਜ ਦੇਣਗੇ ਔਰ ਜਿਕਣ ਖਾਨ ਸਾਹਿਬ ਚਾਹੁੰਦੇ ਨੇ ਉਂਝ ਹੀ ਭੇਜਣਗੇ। ਓਕੇ। ਖਾਨ ਸਾਹਿਬ ਦੀਆਂ ਸ਼ਰਾਇਤ ਤੇ ਖਾਨ ਸਾਹਿਬ ਆ ਰਹੇ ਨੇ। ਉਹਦੇ ਵਿੱਚ ਕੋਈ 1 ਜਾਂ 2 ਉਹਨਾਂ ਦੀਆਂ ਮੰਨੀਆਂ ਜਾਣਗੀਆਂ, ਮਤਲਬ ਕਿ 100 'ਚੋਂ 98% ਖਾਨ ਸਾਹਿਬ ਨੇ ਮਨਾ ਲਈਆਂ। ਓਕੇ। ਇਹ ਜਿਹੜੇ ਰੌਲੇ ਪੈ ਰਹੇ ਨੇ ਬਿਮਾਰੀਆਂ ਦੇ ਅੱਗੇ ਪਿੱਛੇ ਕਿ ਖਾਨ ਸਾਹਿਬ ਬਿਮਾਰ ਜ਼ਿਆਦਾ ਨੇ,
ਪਿੱਛੇ ਖਬਰ ਸੁਣੀ ਹੈ, ਇੱਥੇ ਵਜਾਦ ਸਈਦ ਸਾਹਿਬ ਨੇ ਦਿੱਤੀ ਸੀ ਕਿ ਖਾਨ ਇਜ਼ ਨੋ ਮੋਰ ਵਿਦ ਅਸ। ਜੀ ਨਹੀਂ ਉਹ ਗੱਲ ਸੀ, ਉਹਨਾਂ ਉਹਨਾਂ ਨੂੰ ਨੇ ਨਹੀਂ ਕਹਿਣਾ, ਉਹਨਾਂ ਦਾ ਸੋਰਸ ਕੀ ਸੀ? ਨਹੀਂ, ਉਹਨਾਂ ਦਾ ਸੋਰਸ ਸੀ ਕਿ ਉਹਨਾਂ ਨੂੰ GHQ ਰਾਬਤਾ ਹੋਇਆ 3 ਬੰਦਿਆਂ ਨਾਲ, ਠੀਕ ਹੈ। ਔਰ ਉਹਨਾਂ ਨੇ ਕਨਫਰਮ ਨਹੀਂ ਕੀਤਾ, ਲੇਕਿਨ ਉਹਨਾਂ ਨੇ ਵੀ ਆਪਣੇ ਸ਼ੱਕ ਦਾ ਇਜ਼ਹਾਰ ਕੀਤਾ, ਇਹਨਾਂ ਨੇ ਵੀ ਸ਼ੱਕ ਦਾ ਇਜ਼ਹਾਰ ਕੀਤਾ। ਦੇਖੋ ਮੇਰੀ ਛੋਟੀ ਜਿਹੀ ਗੱਲ ਸੁਣੋ, ਉਹਦੇ ਪਿੱਛੇ 2 ਫੌਜੀ ਜ਼ਖਮੀ ਹੋ ਗਏ ਨੇ ਗਲਮਤ, ਇੱਕ ਬੰਦਾ ਮਾਰਿਆ ਗਿਆ ਤੇ ਇੱਕ ਉਮਰ ਕੈਦ ਦੀ ਪੂਰੀ ਲਾਈਫ ਸਜ਼ਾ ਹੋ ਜਾਣੀ ਹੈ। ਉਹ ਕਿਤਨਾ ਨੁਕਸਾਨ ਹੈ, ਹੋਰ ਪਤਾ ਨਹੀਂ ਕਿੰਨਾ ਹੋਇਆ ਹੋਣਾ ਹੈ। ਇਸ ਤਰ੍ਹਾਂ ਦੀ ਖਬਰ ਦੇਣ ਤੋਂ ਪਹਿਲਾਂ ਬੰਦੇ ਨੂੰ 100 ਦਾ ਸੋਚਣਾ ਚਾਹੀਦਾ ਹੈ। ਬਹਰਾਲ ਗੱਲ ਕਰਨ ਦਾ ਮਕਸਦ ਹੈ ਕਿ ਖਾਨ ਸਾਹਿਬ ਆ ਰਹੇ ਨੇ ਜੀ ਸਤੰਬਰ ਦੇ ਵਿੱਚ, ਔਰ ਜੇ ਖਾਨ ਸਾਹਿਬ ਬਾਹਰ ਆ ਗਏ ਤਾਂ ਫਿਰ ਗੌਰਮੈਂਟ ਚਲਦੀ ਨਜ਼ਰ ਨਹੀਂ ਆ ਰਹੀ। ਫਿਰ ਕੀ ਹੋਏਗਾ? ਇਤਜਾਜ ਕਰਨਗੇ? ਕੀ ਨਹੀਂ, ਕੋਈ ਇਤਜਾਜ ਨਹੀਂ ਹੋਏਗਾ, ਗੌਰਮੈਂਟ ਆਪੇ ਹੀ ਟੈਪ ਹੋਏਗੀ। ਇਹ ਵੀ ਪੋਸੀਬਲ ਹੈ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜਾ ਅਸੈਂਬਲੀਆਂ ਤੋੜਦਾ, ਉਹ ਸੋਚ ਰਹੇ ਨਵਾਜ਼ ਸ਼ਰੀਫ ਸਾਹਿਬ ਨੇ ਆਰਡਰ ਕੀਤਾ ਕਿ ਅਸੀਫੇ ਦਿਓ ਖਤਮ, ਲੇਕਿਨ ਕਰਨਗੇ ਇਸ ਤਰ੍ਹਾਂ ਨਹੀਂ। ਇੱਕ ਦੇਖੋ ਇਹਨਾਂ ਦੇ ਨਸੀਬ 'ਚ ਵੇਖੋ, ਮੈਂ ਜਿਹੜਾ ਤੁਹਾਨੂੰ ਦੱਸਾਂ ਮੇਰਾ ਤਜਜ਼ੀਆ ਹੈ ਕਿ ਇਹਨਾਂ ਨਸੀਬ 'ਚ ਗੌਰਮੈਂਟ ਦੀ ਰੋਟੀ ਖਾਣੀ ਹੈ। ਖੈਰ ਵਜ਼ੀਰ ਆਜ਼ਮ ਮੌਜ਼ ਬੈਗ ਖਾਨ ਜਾਂ ਜੇਲ੍ਹ 'ਚ ਬੈਗ ਖਾਨ, ਸਿੱਧੀ ਗੱਲ ਹੈ। ਤੇ ਉਹ ਨਹੀਂ ਜਾਣਾ ਚਾਹੁੰਦੇ ਕਿ ਦੂਸਰੀ ਸਰਕਾਰੀ ਮਹਿਮਾਨਬਾਣੀ ਇਧਰ ਸਰਕਾਰ 'ਚ ਠੀਕ ਹੈ ਭਾਈ, ਜਿਹੜੀ ਸਿੱਧੀ ਗੱਲ ਜੇ। ਸਰ ਦੇਖੋ ਟਾਈਮ ਹੁੰਦਾ ਨਾ ਜੀ, ਤੁਸੀਂ ਕਿਸੇ ਨੂੰ ਦੁਬਈ ਜਾ ਰਹੇ ਹੋ ਤਾਂ ਫਿਰ ਉਮੀਦ ਰੱਖਣੀ ਚਾਹੀਦੀ ਮੈਨੂੰ ਮੇਰੀ ਵਾਰੀ ਆ ਜਾਣੀ ਹੈ। ਬਿਲਕੁਲ ਠੀਕ ਹੈ, ਇਹ ਹੁਣ ਫਿਰ ਵਾਰੀ ਨੇ, ਕਿਹਦੀ ਆਮਦੀ ਇਹ ਨਹੀਂ ਮੈਨੂੰ ਪਤਾ, ਜ਼ਰਦਾਰੀ ਦੀ ਆਮਦੀ ਹੈ, ਬਿਲਾਵਲ ਦੀ ਆਮਦੀ ਹੈ, ਜਾਂ ਨਵਾਜ਼ ਸ਼ਰੀਫ ਹੋਰਾਂ ਦੀ ਆਮਦੀ ਹੈ, ਇਹ ਨਹੀਂ ਮੈਨੂੰ ਪਤਾ ਕਿਹਦੀ ਆਵੇਗੀ। ਭਾਈ ਸਾਹਿਬ ਦੀ ਵਾਰੀ ਆ ਗਈ ਹੈ, ਆਲ ਗੋਨ। ਮੈਂ ਤਾਂ ਇਹੀ ਕਹਾਂਗਾ। ਔਰ ਇਹ ਤੁਹਾਨੂੰ ਹਾਲਾਤ ਦੱਸ ਰਹੇ ਨੇ, ਹਰ ਬੰਦਾ ਨਾ ਖੁਸ਼ ਹੈ, ਜਾਣਾ ਚਾਹੁੰਦਾ, ਰੁੱਸ ਗਿਆ, ਮੈਂ ਨਹੀਂ ਇਹ ਉਹ, ਇਹ ਸਭ ਜਿਹੜਾ ਨਾ ਇਹ ਇਹਨਾਂ ਦੀ ਛੁੱਟੀ ਦਾ ਵਕਤ ਆ ਗਿਆ। ਔਰ 2012 'ਚ ਇੱਕ ਕਿਤਾਬ 'ਚ ਲਿਖਿਆ ਗਿਆ ਸੀ, ਬੁੱਕ ਹੈ, ਜੋ ਕੁਝ ਹੋ ਰਿਹਾ ਹੁਣ, ਠੀਕ ਹੈ ਨਾ, ਕਿਹਨੂੰ ਕਿਸ ਤਰ੍ਹਾਂ ਕੀਤਾ ਗਿਆ, ਕਿੱਧਰ ਲਾਇਆ ਗਿਆ, ਕੀ ਹੋਇਆ। ਉਹ 11 'ਚ ਪਾਕਿਸਤਾਨ 'ਚ ਇੱਕ ਹੋਇਆ ਸੀ ਹੈਪਨ, ਉਸ ਤੋਂ ਬਾਅਦ ਸਖਤੀ ਹੋਈ ਹੈ, ਫਿਰ ਉਹਨਾਂ ਨੇ ਫਿਰ ਸੋਚਿਆ ਕੀ ਕਰੀਏ, ਫਿਰ ਉਹਨੇ 12 'ਚ ਕਿਤਾਬ ਲਿਖੀ ਪਈ ਹੈ, ਉਹਦੇ 'ਚ ਸਭ ਕੁਛ ਹੈ ਜਿਹੜਾ ਹੁਣ ਹੋ ਰਿਹਾ, ਅਤੇ ਸਭ ਫੇਲ ਹੋ ਕੇ ਆਵਾਮ ਹੁਣ ਤੰਗ ਆ ਗਈ ਸਾਰੇ ਸਿਆਸੀਆਂ ਤੋਂ, ਇਹ ਸਭ ਦੀ ਛੁੱਟੀ ਹੋ ਜਾਣੀ ਹੈ। ਇਹ ਮੇਰਾ ਇੱਕ ਮਤਲਬ ਜਿਹੜੀ ਸਾਈਡ ਤੋਂ ਤੁਸੀਂ ਲੈ ਕੇ ਜਾ ਰਹੇ ਹੋ ਨਾ, ਉਹ ਕੰਮ ਨਹੀਂ ਹੋਣਾ। ਦੇ ਆਲ ਗਾਨ। ਤੁਸੀਂ ਹੁਣ ਕਹੋ ਨਾ ਕਿ ਇਮਰਾਨ ਖਾਨ ਸਾਹਿਬ ਆ ਕੇ ਵਜ਼ੀਰ ਆਜ਼ਮ ਬਣ ਜਾਣਗੇ, ਉਹ ਘਰ ਬਹਿ ਜਾਣਗੇ, ਉਹਨਾਂ ਦੇ ਆਪਣੀ ਪਾਰਟੀ ਤੰਗ ਆ ਗਏ ਨੇ, ਮੇ ਵੀ ਪਿੱਛੇ ਬਹਿ ਕੇ ਜਿਸ ਤਰ੍ਹਾਂ ਕੋਈ ਗਾਈਡ ਕਰ ਸਕਦਾ ਐਂਡ ਦੈਟਸ ਦੀ ਐਂਡ ਆਫ ਇਟ। ਤੁਸੀਂ ਕਹੋ ਨਾ ਕਿ ਉਹ ਦੁਬਾਰਾ ਵਜ਼ੀਰ ਆਜ਼ਮ ਬਣ ਜਾਣਗੇ, ਮੈਂ ਨਹੀਂ ਮੰਨ ਸਕਦਾ, ਅੱਲਾ ਕਰੇ ਬਣ ਜਾਣ, ਮਤਲਬ, ਲੇਕਿਨ ਮੈਨੂੰ ਨਹੀਂ ਲੱਗਦਾ। ਨਹੀਂ, ਇਹ ਤੁਹਾਡੀ ਸੋਚ ਹੈ ਨਾ। ਨਹੀਂ, ਮੇਰੀ ਸੋਚ ਤਾਂ ਨਹੀਂ ਹੈ, ਤੁਹਾਡੀ ਕੈਲਕੂਲੇਸ਼ਨ ਹੈ। ਮੈਂ ਜੋ ਹਾਲਾਤ ਵਾਕਿਆਤ ਬਣ ਰਹੀ, ਦੇਖੋ ਇੱਕ ਛੋਟੀ ਜਿਹੀ ਗੱਲ ਹੈ, 24 ਦਾ ਇਲੈਕਸ਼ਨ ਹੈ ਜੀ, ਨਵਾਜ਼ ਸ਼ਰੀਫ ਸਾਹਿਬ ਨੂੰ ਢੋਲ ਢਮੱਕੇ ਨਾਲ ਪਾਕਿਸਤਾਨ ਲੈ ਕੇ ਆਏ ਨੇ, ਹਾਂਜੀ, ਹਰ ਤਰਫ ਰੌਲਾ ਸੀ ਨਵਾਜ਼ ਸ਼ਰੀਫ ਦਾ। ਮੈਂ ਨਹੀਂ ਮਤਲਬ ਆਵਾਮ ਦੇ ਵਿੱਚ ਹੀ ਸੀ ਕਿ ਹੁਣ ਆ ਗਏ ਨੇ ਜੀ, ਏਅਰਪੋਰਟ 'ਤੇ ਪ੍ਰੋਟੋਕੋਲ ਪਹੁੰਚ ਗਿਆ, ਅਦਾਲਤ ਪਹੁੰਚ ਗਈ, ਫਿੰਗਰਪ੍ਰਿੰਟ ਸਰ ਨਹੀਂ, ਅਤੇ ਬਈ ਨਵਾਜ਼ ਸ਼ਰੀਫ ਅਗਲਾ ਵਜ਼ੀਰ ਆਜ਼ਮ ਹੈ। ਮੈਜੋਰਟੀ ਬੰਦੇ ਦੇਣ ਚਾਹੀ ਸੀ ਕਿ ਜੋ ਇਹਨਾਂ ਦੇ ਨਾਲ ਡੀਲ ਹੋ ਚੁੱਕੀ ਸੀ। ਮੈਂ ਇੱਥੋਂ ਜਾਣ ਤੋਂ ਪਹਿਲਾਂ ਵੀ ਮੈਂ ਕਹਿ ਗਿਆ ਕਿ ਜੀ ਇੱਥੇ ਖੜ੍ਹੇ ਸਾਂ ਇੱਕ ਜਗ੍ਹਾ ਫਾਰਮੇਸੀ 'ਤੇ, ਉਹ ਬੰਦਾ ਆਇਆ ਨੂਨ ਲੀਗ ਦਾ ਸੀ, ਉਹਨੂੰ ਫਾਰਮੇਸੀ ਵਾਲਾ ਕਹਿੰਦਾ ਫਿਰ ਤੁਹਾਡੇ ਮੀਆਂ ਜੀ ਵਜ਼ੀਰ ਆਜ਼ਮ ਬਣ ਰਹੇ ਨੇ। ਮੈਂ ਕਿਹਾ ਨਹੀਂ, ਮੈਨੂੰ ਨਹੀਂ ਲੱਗਦਾ, ਮੁਸ਼ਕਿਲ ਹੀ ਹੈ ਬਣਨ। ਉਹ ਸ਼ੁਕਰ ਕਰੋ ਪਹਿਲੀ ਦਫਾ ਜਾਨ ਛਡਾ ਕੇ ਟੁਰ ਗਏ ਸੀ, ਉਹਨੂੰ ਨਹੀਂ ਜਾਣਾ ਚਾਹੀਦਾ ਸੀ, ਮਤਲਬ ਉਹ ਬੇਇੱਜ਼ਤੀ ਹੋ ਰਹੇ ਨੇ ਨਾ। ਮੈਂ ਕਿਹਾ ਨਹੀਂ ਜਾਣਾ ਚਾਹੀਦਾ ਸੀ। ਫਿਰ ਮੈਂ ਪਾਕਿਸਤਾਨ ਗਿਆ ਇਲੈਕਸ਼ਨ 2 ਦਿਨ ਪਹਿਲਾਂ, ਮੈਂ ਕਿਹਾ ਬੈਠੇ ਨੇ ਤਾਂ ਮੈਂ ਉਹਨੇ ਕਿਹਾ ਕਿ ਜੀ ਨਵਾਜ਼ ਸ਼ਰੀਫ ਨੇ ਸ਼ਹਿਬਾਜ਼ ਸ਼ਰੀਫ ਅਗਲਾ ਵਜ਼ੀਰ, ਉਹਨੇ ਕਿਹਾ ਤੂੰ ਚੱਲ, ਉਹ ਬਜ਼ੁਰਗ ਸਨ ਸਾਰੇ, ਕਹਿੰਦੇ ਚੱਲਿਆ ਪੁੱਤਰਾ ਕੀ ਗੱਲ ਕਰ ਰਹੇ, ਉਹਨੂੰ ਲਿਆਂਦੇ ਨੇ। ਮੈਂ ਕਿਹਾ ਜੀ ਪੱਕੀ ਖਬਰ ਹੈ ਕਿ ਸ਼ਹਿਬਾਜ਼ ਸ਼ਰੀਫ ਨੂੰ ਥਾਪੜਾ ਮਾਰ ਗਿਆ, ਯਾਰ ਸ਼ਹਿਬਾਜ਼ ਤੁਮ ਤਾਂ ਬਹੁਤ ਅੱਛੇ ਹੋ, ਤੁਮ ਅਗਲੀ ਵਜ਼ੀਰ ਆਜ਼ਮ ਤੁਮ ਹੀ ਹੋ। ਸਰ ਪੰਜਾਬੀ 'ਚ ਦੱਸੋ ਤੁਸੀਂ। यदि पंजाबी फिर कर लेते हैं कि नवाज शरीफ को ऐसे थपकी लगाई नहीं शहबाज शरीफ ਨੂੰ ਥਾਪੜਾ मारा गया कि तू पुत्र चंगा तू जेड़ा ना बस शहबाज नहीं शहबाज आप अच्छे हो जे तुसी चंगे नहीं मैं तो नहीं कहना देखो जी मैं तो उधर तजुर्बा करा कि यार शहबाज तुम बहुत अच्छे हो नहीं ते यार पुत्र नहीं हो सकता ना ठीक है ना वो यार तो कहना बच्चे तू बड़ा चंगा ते वो दिल च उम्र च शहबाज को बहुत छोटे हों 10-15 साल जिन्होंने ये गल की है पुत्र नहीं कह सकते ना इन्होंने कहा कि शहबाज तू चंगा है ते अगला वज़ीर आज़म भी तू ही है चलो यार दी ठीक है ना और उन्होंने इस च कोई शक नहीं है ਜਿਹੜਾ ਕੰਮ ਕਰਨਾ ਸੀ ਉਹਨਾਂ ਨੇ ਕੀਤਾ ਹੈ ਜੇ ਤੁਸੀਂ ਮਤਲਬ ਪॉलिसी ਹਾਲਾਤ ਸਭ ਕੁਝ ਛੋੜ ਕੇ ਲੇਕਿਨ ਹੁਣ ਉਹ ਖੁਦ ਵੀ ਥੱਕ ਗਿਆ ਸ਼ਹਿਬਾਜ਼ ਸ਼ਰੀਫ लेकिन उन्हें अपना काम पूरा किया है जिस लगे रहे ना पाँच पैसे मांग ये कर वो कर उन्होंने अपनी जॉब पूरी की है उन्होंने रॉन्ग नहीं कह सकते उन्हें बादलर टपोशियां पूरियां मारियां उन्होंने सारे काम किए ने जो उन्होंने करना चाहिए सी वो जंगल सी ना जी जी तो जंगल दे विच उन्होंने क्या जी अपना जेड़ा ना
ਕੋਈ ਵਜ਼ੀਰ ਚੁਣੀਏ, ਕੋਈ ਆਪਣਾ ਉੱਤੇ ਸਦਰ ਬਣਾਈਏ ਜਿਹੜਾ ਫੈਸਲੇ ਕਰੇ। ਠੀਕ, ਸਾਰਿਆਂ ਦਾ ਇਤਫਾਕ ਹੋ ਗਿਆ ਬਾਂਦਰ ਤੇ, ਜੇ ਬਾਂਦਰ ਸਦਰ ਹੋਏਗਾ। ਉਹਨਾਂ ਕਿਹਾ ਠੀਕ ਹੈ। ਉਹ ਦੂਜੇ ਦਿਹਾੜੇ ਸ਼ੇਰ ਆਇਆ, ਹਿਰਨ ਦਾ ਬੱਚਾ ਖਾ ਗਿਆ। ਹਿਰਨ ਟੁਰ ਗਈ ਬਾਦਸ਼ਾਹ ਸਲਾਮਤ ਕੋਲ, ਸਦਰ ਕੋਲ, ਉਹ ਮੇਰਾ ਫੈਸਲਾ ਕਰੋ, ਮੇਰਾ ਬੱਚਾ ਖਾ ਗਿਆ। ਉਹ ਬਾਂਦਰ ਐਸਟ ਪੋਸ਼ੀ ਦਰਖਤ ਤੋਂ ਛਾਲ ਮਾਰੇ ਉੱਧਰ, ਉਧਰੋਂ ਮਾਰੇ ਉੱਧਰ, 5-7 ਵਾਰੀ 8 ਵਾਰੀ ਕਰਕੇ ਨਾ ਤੇ ਆ ਗਿਆ ਵਾਪਸ। ਹਿਰਨ ਨੇ ਆਖਿਆ ਪਤਾ ਨਹੀਂ ਕੀ ਸੋਚਿਆ ਸੋ ਕੀ ਕੀਤਾ। ਹਿਰਨ ਨੇ ਕਿਹਾ ਬਾਦਸ਼ਾਹ ਸਲਾਮਤ ਕੀ ਸੋਚ ਰਹੇ ਹੋ? ਇਹ ਦੁਨੀਆ ਅੱਗੇ ਪਿੱਛੇ ਕਰ ਦਈਏ। ਉਹਨੇ ਕਿਹਾ ਮੈਂ ਭੱਜਣਾ ਬੜੀ ਕੀਤੀ ਹੈ ਪਰ ਮੇਰੀ ਗੱਲ ਨਹੀਂ ਬਣੀ। ਠੀਕ ਹੈ, ਉਹ ਫਿਰ ਤੁਹਾਡਾ ਕਹਿਣ ਦਾ ਮਤਲਬ ਸ਼ਬਾਜ਼ ਸ਼ਰੀਫ ਨੇ ਟਪੋਸ਼ੀਆਂ ਬੜੀਆਂ ਮਾਰੀਆਂ ਨੇ, ਗੱਲ ਨਹੀਂ ਬਣੀ। ਨਹੀਂ, ਹੀ ਵਰਕ ਹਾਰਡ, ਇਸ 'ਚ ਕੋਈ ਸ਼ੱਕ ਨਹੀਂ ਹੈ। ਦੇਖੋ, ਤੁਸੀਂ ਬੰਦੇ ਨੂੰ ਪਸੰਦ ਕਰੋ ਨਾ ਕਰੋ, ਉਹਨਾਂ ਨਾਲ ਐਗਰੀ ਕਰੋ ਨਾ ਕਰੋ, ਮਜ਼ਾਕ ਕਰ ਰਹੇ, ਆਮ ਪਬਲਿਕ ਦੀ ਗੱਲ ਕरें, ਬਟ ਉਹਨਾਂ ਨੇ ਆਪਣੀ ਜਾਬ ਪੂਰੀ ਕੀਤੀ ਜੋ ਉਹਨਾਂ ਨੂੰ ਟਾਸ ਦਿੱਤਾ ਗਿਆ ਸੀ। ਲੇਕਿਨ ਉਹ ਹੁਣ ਖੁਦ ਵੀ ਥੱਕ ਗਏ ਨੇ, ਔਰ ਉਹ ਖੁਦ ਵੀ ਨਿਜ਼ਾਮ ਤੋਂ ਵੀ ਤੰਗ ਆ ਗਏ ਨੇ, ਕਿਉਂਕਿ ਇੱਥੇ ਸਾਰੇ ਹੀ ਬਾਦਸ਼ਾਹ ਨੇ ਕੋਈ ਸੁਣਨਾ ਤੇ ਤਿਆਰ ਹੀ ਨਹੀਂ ਹੈ। ਤੋ ਉਹ ਜਿਹੜਾ ਨਾ, ਉਹ ਖੁਸ਼ੀ ਨਾਲ ਜਾਣਾ ਚਾਹੁੰਦੇ ਨੇ ਕਿ ਬਈ ਠੀਕ ਹੈ, ਵੀ ਮੈਂ ਚਲਾ ਜਾਵਾਂਗਾ, ਮੈਨੂੰ ਕੋਈ ਮਸਲਾ ਨਹੀਂ। ਸਰ ਜੀ ਅੱਜ ਨਜ਼ਰ ਆਇਆ ਪਿਛਲੇ 53 ਸਾਲ ਤੋਂ 70 ਸਾਲ 78 ਸਾਲ ਹੋ ਗਏ ਨੇ, ਸੇਮ ਸਿਸਟਮ ਚੱਲ ਰਿਹਾ। ਮੈਂ ਜਿਹੜੀ ਗੱਲ ਕਰਨ ਲੱਗਾ ਨਾ, ਮੈਂ ਹੋਰ ਕਰਨ, ਪਿਛਲੇ 53-54 ਸਾਲ ਤੋਂ ਤੂੰ 70 ਤੋਂ ਕਰ ਲਓ, 70 ਤੋਂ ਲੈ ਕੇ ਹੁਣ ਤੱਕ 2 ਜਨਰਲ ਤੇ 2 ਕਾਰ ਇਹਨਾਂ ਨੇ ਹਕੂਮਤ ਕੀਤੀ ਹੈ। 3 ਜਨਰਲ ਨਹੀਂ ਸਨ ਸਰ, ਅਸੀਂ ਤੀਜਾ ਕੱਢ ਦਿੱਤਾ ਨਾ, ਅਸੀਂ ਇੱਥੋਂ ਸ਼ੁਰੂ ਕਰ ਲਿਆ। ਤੋਂ ਬਾਅਦ ਸ਼ੁਰੂ ਕੀਤਾ ਜੋ ਕਿ ਅਸੀਂ ਜ਼ਿਆ ਤੋਂ ਸ਼ੁਰੂ ਕੀਤਾ ਨਾ, ਜ਼ਿਆ ਤੇ ਮੁਸ਼ਰਫ ਤੇ ਭੁੱਟੋ ਤੇ ਮੀਏ, ਇਹਨਾਂ 4 ਘਰਾਂ ਕੋਲ ਜਿਹੜਾ ਸਾਰਾ ਪਾਕਿਸਤਾਨ ਸੀ। ਤੇ ਜੇ ਇਹਨਾਂ ਕੋਲ ਨਿਜ਼ਾਮ ਵੀ ਸਿੱਧਾ ਨਹੀਂ ਹੋਇਆ ਤੇ ਟਪੋਸ਼ੀਆਂ ਕਿਉਂ ਮਾਰਦੇ ਨੇ? ਬਸ ਆਵਾਮ ਨੂੰ ਵਿਖਾਣਾ ਸੇ ਅਦਾਕਾਰੀ ਹੈ ਨਾ। ਤੁਸੀਂ ਫਿਲਮ ਡਰਾਮੇ ਵੇਖਦੇ ਹੋ, ਮਿਹਨਤ ਕਿਹੜੀ ਹੈ? ਤੁਸੀਂ ਖੁਦ ਜਾਣਦੇ ਹੋ ਕਿ ਯਾਰ ਕਿਤਨੀ ਅੱਛੀ ਐਕਟਿੰਗ ਹੋ ਰਹੀ, ਰਿਐਲਿਟੀ ਚੱਲ ਜਾਂਦਾ ਕਿਹੜੀ ਹੈ ਜਾਂ ਭਜਨਸ ਕਿਹੜੀ ਹੈ? ਨਹੀਂ, ਮੁਲਕ ਚਲਾਉਣਾ ਆਸਾਨ ਕੰਮ ਨਹੀਂ ਹੈ, ਕਿਉਂਕਿ ਤੁਹਾਡਾ ਕੰਮ, ਇੱਕ ਛੋਟੀ ਗੱਲ ਸੁਣਾ ਮੈਂ, ਕਿਉਂਕਿ ਤੁਹਾਡਾ ਜਿਹੜਾ ਸਿਸਟਮ ਹੈ ਨਾ ਪੂਰਾ ਪਾਕਿਸਤਾਨ ਦਾ, ਉਹ ਸਿਰਫ ਮੰਗਾ ਤੰਗੀ ਚੱਲ ਰਿਹਾ। ਨਾ ਕੋਈ ਫੈਕਟਰੀ ਲੱਗੀ ਹੈ, ਨਾ ਤੁਸੀਂ ਕਿਸਾਨ ਨੂੰ ਖੁਸ਼ਹਾਲ ਕੀਤਾ ਹੈ, ਨਾ ਕੋਈ ਹੋਰ ਐਸਾ ਕੰਮ ਕੀਤਾ ਹੈ ਕਿ ਤੁਸੀਂ ਮੈਨੂਫੈਕਚਰਿੰਗ ਕਰਦੇ ਜਾਂ ਸਾਰਾ ਕੁਝ ਹੋਇਆ। ਇੱਕ ਮਿੰਟ ਬ੍ਰੇਕ ਤੇ ਪੈਰ ਰੱਖੋ, ਰੱਖ ਲੈਂਦੇ। ਤੁਹਾਡੇ ਦੁਬਈ ਵਾਲਿਆਂ ਨੂੰ ਤੁਸੀਂ ਜ਼ਮੀਨ ਦਿੱਤੀ ਹੈ ਪਾਕਿਸਤਾਨ? ਪਤਾ ਨਹੀਂ ਦਿੱਤੀ ਹੋਣੀ ਹੈ। ਬਾਵਲਪੁਰ ਉਹਨਾਂ ਨੇ 에ਅਰਪੋਰਟ ਬਣਾਇਆ ਉੱਥੇ, ਉਹ ਤਾਂ ਆਪਣੇ ਯਾਸ਼ੀ ਵਾਸਤੇ ਬਣਾਇਆ ਨੇ, ਸ਼ਿਕਾਰ ਤੇ ਮਤਲਬ ਸਰ ਉਹਨਾਂ ਨੇ ਸ਼ਿਕਾਰ ਕਰਨਾ ਹੁੰਦਾ। ਉੱਥੇ 에ਅਰਪੋਰਟ ਬਣਿਆ ਬਕਾਇਦਾ, ਉੱਥੇ ਬੜਾ ਜ਼ਬਰਦਸਤ ਰਨਵੇ ਬਣਿਆ। ਠੀਕ ਹੈ, ਅੱਛਾ, ਉਹ ਮੁੱਲ ਦਿੱਤੀ ਨੇ? ਨਹੀਂ, ਇਹਨਾਂ ਨੇ ਦੁਬਈ ਨੂੰ, ਡਾਰ ਸਾਹਿਬ ਨੇ ਦੁਬਈ ਨੂੰ ਗਿਫਟ ਕੀਤੀ ਹੈ। ਉਹਨਾਂ ਨੇ ਉੱਥੇ ਦੇ ਦਿੱਤਾ, ਡਾਰ ਸਾਹਿਬ ਉੱਥੇ ਗਏ ਨੇ, ਉਹਨਾਂ ਉੱਥੇ ਗਿਫਟ ਕਰ ਦਿੱਤਾ। ਬਸ ਠੀਕ ਹੈ ਨਾ, ਤੇ ਫਿਰ ਇਹ ਚੰਗਾ ਬਾਦਸ਼ਾਹੀ ਨਿਜ਼ਾਮ ਹੈ। ਇੱਥੋਂ ਜਿਹੜੀ ਜ਼ਮੀਨ ਦਿੱਤੀ ਗਈ ਉਹ ਸਾਡੀ ਦਿੱਤੀ ਗਈ ਜੀ, ਉੱਥੋਂ ਜਿਹੜੀ ਲੱਭੀ ਉਹ ਸਿਰਫ ਡਾਰ ਸਾਹਿਬ ਨੂੰ ਲੱਭੀ। ਐਗਜ਼ੈਕਟਲੀ। ਇਹ ਕਹਿੰਦੇ ਨੇ ਤੋਸ਼ਾਖਾਨਾ, ਇਹ ਤੋਸ਼ਾਖਾਨਾ ਕਦੀ ਨਹੀਂ ਕਿਸੇ ਛੇੜਿਆ। ਨਹੀਂ ਤਾਂ ਬਾਰ ਨਾ ਤੋਸ਼ਾਖਾਨਾ ਮੇਰੇ ਖਿਆਲ 'ਚ ਉਹ ਹੁੰਦਾ ਜਿਹੜਾ ਅੰਦਰ ਆ ਜਾਂਦਾ ਹੈ। ਤੁਸੀਂ ਕਹਿ ਰਹੇ ਹੋ ਜੀ ਫੈਕਟਰੀਆਂ ਨਹੀਂ ਲੱਗੀਆਂ ਜੀ, ਤੁਹਾਡੀ ਜਿਹੜੀ ਇਤਫਾਕ ਫਾਊਂਡਰੀ ਹੈ ਜੀ, ਉਹਦੇ ਵਿੱਚ ਪਾਰਟਸ ਬਣ ਕੇ, ਮਸ਼ੀਨਰੀ ਬਣ ਕੇ ਬਾਹਰ ਜਾ ਰਹੀ ਹੈ, ਤਾਂ ਫੈਕਟਰੀ ਤਾਂ ਲੱਗੀ ਹੈ ਨਾ। ਓਕੇ, ਚਲੋ ਇੱਕ ਕਿਤਨੀ ਲੱਗੀਆਂ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਹੈ ਨੇ। ਲੇਕਿਨ ਤੁਹਾਡੀ ਸਟੀਲ ਮਿਲ ਜਿਹੜੀ ਪਾਕਿਸਤਾਨ ਦੀ ਸਟੀਲ ਮਿਲ ਹੈ ਉਹ ਬੰਦ ਹੋ ਗਈ ਹੈ। ਬਿਲਕੁਲ ਹੋ ਗਈ। ਉਹਨੂੰ ਇਹ ਟਗਿਆਂ 'ਚ ਵੇਚਣ ਲੱਗੇ ਸੀ। ਹੁਣ ਤਾਂ ਟਗੇ ਦੀ ਵੀ ਧੂਈ ਨੇ ਨਹੀਂ ਲੈਂਦਾ, ਟੱਕੀ ਦੀ ਵੀ ਨਹੀਂ ਲੈਂਦਾ, ਹੋ ਗਿਆ ਨਹੀਂ ਲੈਂਦਾ, ਟੱਕੀ ਦੀ ਵੀ ਕੋਈ ਨਹੀਂ ਲੈਂਦਾ। ਰੁਪਈਆਂ ਦੀ ਵੈਲਿਊ ਹੀ ਕੋਈ ਨਹੀਂ ਰਹੀ ਨਾ ਜੀ। ਇਹ ਉਹਨੂੰ ਆਉਣਿਆਂ ਪਾਉਣਿਆਂ 'ਚ ਮਗਰੂ ਲਾਉਣ ਦੇ ਚੱਕਰ 'ਚ ਇਤਫਾਕ ਫਾਊਂਡਰੀ ਚੱਲ ਰਹੀ, ਕੰਮ ਦੋਵਾਂ ਦਾ ਇੱਕੋ ਹੈ। ਇਹਨਾਂ ਦੀਆਂ ਇੰਡਸਟਰੀਆਂ ਚੱਲੀਆਂ ਨੇ। ਜਿਹੜਾ ਵੀ ਜ਼ੀਰੋ ਆਇਆ ਉਹ ਹੀਰੋ ਹੋ ਗਿਆ। ਮੈਂ ਅੱਗੋਂ 1-2 ਪ੍ਰੋਗਰਾਮਾਂ 'ਚ ਤੁਹਾਨੂੰ ਦੱਸਾਂਗਾ ਵੀ ਬੰਦੇ ਕੱਢ ਕੇ ਕਿ ਜਿਹੜੇ ਜ਼ੀਰੋ ਆਏ ਨੇ, ਜਿਨ੍ਹਾਂ ਨੇ ਕਰਜ਼ਾ ਲਿਆ ਬਾਅਦ 'ਚ ਮਾਫ ਕਰਾਇਆ, ਅੱਜ ਉਹ ਬਿਲੀਅਨਰ ਨੇ। ਬਿਲਕੁਲ। ਇਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਨਿਜ਼ਾਮ ਵਾਲੇ ਜਾਂ ਜਿਨ੍ਹਾਂ ਨੇ ਆਂਦਾ ਹੈ, ਉਹਨਾਂ ਨੂੰ ਸੋਚਣਾ ਚਾਹੀਦਾ। ਉਹ ਤੰਗ ਆਏ ਪਏ ਨੇ, ਉਹ ਪਤਾ ਨਹੀਂ ਕਿਹਦੇ ਤੰਗ ਆਏ ਨੇ, ਮਨ ਤਾਂ ਸਮਝ ਨਹੀਂ ਆਉਂਦੀ। ਉਹ ਨਿਜ਼ਾਮ ਤੋਂ ਵੀ ਤੰਗ ਆਏ, ਵੀ ਤੰਗ ਹੈ, ਲੇਕਿਨ ਉਹਨਾਂ ਨੂੰ ਵੀ ਹੋਰ ਰਾਹ ਨਜ਼ਰ ਨਹੀਂ ਆ ਰਿਹਾ ਫਿਲਹਾਲ। ਹਾਲਾਤ ਟਾਈਟ ਨੇ, ਜੇਬ ਕਮਜ਼ੋਰ ਹੈ। ਮੇਰਾ ਤਾਂ ਸਰ ਇਹ ਹੀ ਅੱਜ ਦਾ ਮੈਸੇਜ ਸੀ ਕਿ ਖਾਨ ਸਾਹਿਬ ਆ ਰਹੇ ਨੇ ਜੀ। ਬਾਕੀ ਜਾ ਰਹੇ ਨੇ ਜਾਂ ਨਹੀਂ ਜਾ ਰਹੇ, ਨਹੀਂ ਉਹ ਕਿੱਥੇ ਆ ਰਹੇ ਨੇ? ਘਰ ਤੱਕ ਆਪਣੇ ਆ ਰਹੇ ਨੇ ਜਾਂ ਘਰੋਂ ਬਾਹਰ ਵੀ ਨਿਕਲਣਗੇ? ਬਾਹਰ ਵੀ ਨਿਕਲ ਫੁੱਲ ਆਜ਼ਾਦੀ ਨਾਲ ਆ ਰਹੇ ਨੇ। ਨਹੀਂ, ਉਸ ਤੋਂ ਬਾਅਦ ਫਿਰ ਕੀ ਹੋਏਗਾ? ਸਰ ਫੁੱਲ ਆਜ਼ਾਦ ਹੋ ਕੇ ਆ ਰਹੇ ਨੇ। ਉਸ ਤੋਂ ਬਾਅਦ ਜੋ ਉਹਨਾਂ ਦਾ ਦਿਲ ਹੈ ਉਹ ਕਰਨ।
ਔਰ ਮੈਂ ਅਗਲਾ ਪ੍ਰਾਈਮ ਮਿਨਿਸਟਰ ਵੀ ਉਹਨਾਂ ਨੂੰ ਵੇਖ ਰਿਹਾ। ਤੁਹਾਡੀ ਆਪਣੀ ਸੋਚ ਹੈ, ਮੇਰੀ ਆਪਣੀ ਮੇਰੀ ਸੋਚ ਕੁਝ ਹੈ। ਨਹੀਂ, ਮੈਂ ਤਾਂ ਕਹਿੰਦਾ ਕਿ ਸਰ ਸੋਚ ਹੁੰਦੀ ਹੈ ਨਾ, ਤੁਹਾਡੀ ਕੈਲਕੂਲੇਸ਼ਨ ਹੈ, ਸੋਚ ਨਹੀਂ ਕੈਲਕੂਲੇਸ਼ਨ। ਤੁਹਾਡੀ ਕੈਲਕੂਲੇਸ਼ਨ ਦੇ ਹਿਸਾਬ ਤੇ ਨਿਜ਼ਾਮ ਜਾ ਰਿਹਾ ਹੈ। ਨਿਜ਼ਾਮ ਜਾ ਰਿਹਾ ਸਰ ਮੇਰੀ ਕੈਲਕੂਲੇਸ਼ਨ ਦੇ ਹਿਸਾਬ ਤੇ ਨਿਜ਼ਾਮ ਕਿਰੇ ਵੀ ਨਹੀਂ ਜਾ ਰਿਹਾ, ਔਰ ਖਾਨ ਸਾਹਿਬ ਅਗਲੇ ਪ੍ਰਾਈਮ ਮਿਨਿਸਟਰ ਵੀ ਹੋਣਗੇ। ਮੇਬੀ, ਬਟ ਆਈ ਡੋਂਟ ਥਿੰਕ ਸੋ। ਮੈਂ ਨਥਿੰਗ ਪਰਸਨਲ, ਮੈਂ ਮੇਰੀ ਜ਼ਾਤੀ ਰਾਏ ਨਹੀਂ ਹੈ। ਮਾਫੀ ਦਾ ਕੀ ਹੈ, ਨਹੀਂ, ਗੱਲ ਕਹਿਣਾ ਕਿ ਇਹ ਜਿਹੜੇ ਅੱਗੇ ਪਿੱਛੇ ਹਾਲਾਤ ਵਾਕਿਆਤ ਵੇਖ ਕੇ ਜੋ ਵੀ ਹੈ, ਇਹ ਪਹਿਲੂ ਸਾਨੂੰ ਕਿਹੜਾ ਖਾਨ ਦੇਖੋ, ਸਾਹਿਬ ਨੇ ਡਾਲਰ ਨਹੀਂ ਦਿੱਤੇ ਨੇ? ਦੇਖੋ, ਪਹਿਲੂ ਅਲਤਾਫ ਹੁਸੈਨ ਤੇ ਲੈਂਡ ਮਾਰੇਗੀ, ਫਿਰ ਨਵਾਜ਼ ਸ਼ਰੀਫ ਤੇ, ਜੀ, ਫਿਰ ਇਮਰਾਨ ਖਾਨ ਤੇ ਵੀ ਵੱਜ ਗਈ। ਸੋ ਦੇ ਕੈਂਟ ਬੀ ਐਨੀਥਿੰਗ। ਸਿਰਫ ਪਾਰਟੀ ਦੇ ਹੈਡ ਰਹਿ ਸਕਦੇ ਨੇ, ਬੈਕ ਰਹਿ ਸਕਦੇ ਨੇ, ਨਾ ਉਹਨਾਂ ਦੀ ਵਰਕਰ ਸੁਣਦੇ ਨੇ, ਨਾ ਚੱਲੇਗਾ। ਅਲਤਾਫ ਹੁਸੈਨ ਨਸ ਗਿਆ ਨਹੀਂ, ਇਸ ਬਿੱਲੀ ਚੂਹੇ ਦੇ ਖੇਡ ਹੈ, ਉਹਨੂੰ ਜਾਣ ਬੁੱਝ ਕੇ ਨਸਾਉਂਦੇ, ਜਾਣ ਬੁੱਝ ਕੇ। ਜਿਸ ਤਰ੍ਹਾਂ ਹੁਣ ਖਾਨ ਸਾਹਿਬ ਨੂੰ ਵੀ ਕਹਿਣਾ ਮੈਂ ਤੂੰ ਬਾਹਰ ਟੁਰ ਜਾ, ਹਾਂ। ਅਲਤਾਫ ਹੁਸੈਨ ਟੁਰ ਗਿਆ, ਵਾਪਸ ਆਇਆ। ਬਸ उतना नहीं, वो नहीं कर रही। जैसे भाई की कॉल आती थी, पूरा बैठे थे कराची, बैठे थे लंदन च मौजा करे तो पिछले ने ठेका लिया, टुर गया ना, वापस नहीं गया। मियाँ साहब तशरीफ लै गए, क्यों वापस आए? पता क्यों आए? सिर्फ मरियम नूं वज़ीर आला बनाना सी, मरियम नूं वज़ीर आज़म, क्योंकि ओदी वजह है नहीं वज़ीर आज़म बनाने वास्ते नहीं, ओदी नहीं। मैं दसदा वां ना, देखो जितना मेरे को कोई इन्फॉर्मेशन आई है, जे शहबाज नूं थापड़ा वज गया कि यार अगला वज़ीर आज़म है, तो हमजा शहबाज ने वज़ीर आला पंजाब बनना सी, ते नवाज शरीफ की फैमिली नूं कोई शै नहीं लभ रही सी, यानी कि मरियम बीबी नूं कोई शै नहीं लभ रही सी। उन्हें फिर एक नारा बनाया था सी कि पाकिस्तान को नवाज दो। नवाज शरीफ पाकिस्तान को नवाज देगा आगे, वो फिर अबे नूं बुला के ते के मौके ना खुद वज़ीर आला बन गई है। नहीं तो शहबाज एंड हमजा वाज इन, मरियम एंड नवाज वाज आउट। ਜਿਹੜੀ ਉਹਨਾਂ ਦੋਵਾਂ ਨੂੰ, ਨਵਾਜ਼ ਸ਼ਰੀਫ ਤੇ ਮਰੀਮ ਨੂੰ ਬਾਹਰ ਕਰ ਛੱਡਿਆ ਨਾ। ਕਿਸ ਤਰ੍ਹਾਂ ਕਿ ਇਹ ਅੱਗੋਂ ਤੋਂ ਇਹਨਾਂ ਨੂੰ ਸਿੱਧੇ ਸਿੱਧੇ ਵੋਟਾਂ ਦੇ, ਉਹ ਤਾਂ ਇਹਨਾਂ ਨੂੰ ਬੰਦਾ ਪੁੱਛਦਾ ਹੀ ਕੋਈ ਨਹੀਂ। ਉਹ ਪਤਾ ਨਹੀਂ ਅਗਲੇ ਇਲੈਕਸ਼ਨ ਕਿਦੋਂ ਹੋਣਾ, ਕੀ ਹੋਣਾ। ਇਸ ਦਫਾ ਜੋ ਹੈ, ਅੱਲਾ ਮਾਫ ਕਰੇ, ਇਤਨੀ ਗਜਮਿਜੀ ਹੋਈ ਹੈ ਕਿ ਉਹ ਕੱਲ ਕੋਈ ਉਹਨਾਂ ਨੂੰ ਪੁੱਛ ਪਵੇ ਨਾ ਕਿ ਕਿਸ ਤਰ੍ਹਾਂ ਦੇ ਕੈਨ, ਉਹ ਜਸਟੀਫਾਈ ਨਹੀਂ ਕਰ, ਸਾਬਤ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਕੋਈ ਨਾ ਕੋਈ ਕੂੜ ਸੱਚ ਹੁੰਦਾ ਸੀ, ਤੇ ਹੁਣ ਤਾਂ ਬਾਦਸ਼ਾਹ ਜਿਸ ਤਰ੍ਹਾਂ ਬੱਚੇ ਨਹੀਂ ਲਾਣਾ ਮਾਰਦੇ, ਤੇ ਕੋਈ ਸਮਝ ਨਹੀਂ ਆਉਂਦੀ ਕਿ ਕੀ ਕਹਿੰਦੇ। ਨਾਲਾਇਕ ਟੀਚਰ ਵੀ ਟਿਕ ਮਾਰਨਾ, ਠੀਕ ਹੈ, ਵੈਰੀ ਗੁੱਡ, ਸਟਾਰ ਬਣਾ ਦੇਗਾ ਬੱਚੇ ਦੇ ਮੂੰਹ 'ਤੇ ਕਿ ਬਹੁਤ ਅੱਛਾ ਕੰਮ ਕੀਤਾ, ਵਿੱਚ ਬੱਚਾ ਫੇਲ ਹੋ ਜਾਂਦਾ ਕਿ ਲਿਖੀ ਕੋਈ ਹੁੰਦਾ। ਇਹਨਾਂ ਦੀ ਜਿਹੜੀਆਂ ਉਹ 47 ਫਾਰਮ ਹੈ, ਉਹਦੇ 'ਚ ਕੁਝ ਵੀ ਨਹੀਂ ਜੇ। ਉਹ ਜਿਸ ਦਿਨ ਕੋਈ ਬੰਦਾ ਕੋਈ ਹਿਸਾਬ ਕਿਤਾਬ ਕਰਨ ਬਹਿ ਗਿਆ ਨਾ, ਤੇ ਇਹ ਸਾਰੇ ਫਿਰ ਨਸ ਜਾਣੇ ਨਾ, ਕੋਈ ਕੁਛ ਹੈ ਨਹੀਂ ਹੈ। ਬਿਲਕੁਲ ਹੀ 2 ਨੰਬਰ ਕੰਮ ਹੋਇਆ ਨਾ, ਮਤਲਬ ਕੋਈ ਕਲੋਜ਼ ਵੀ ਨਹੀਂ ਹੋਇਆ। ਅਸਲ ਤਾਂ 45 ਫਾਰਮ ਹੈ, 47 ਤੋਂ ਉਹਨੂੰ ਸਿਰਫ ਰੈਟੀਫਾਈ ਕਰਦਾ ਕਿ ਜੀ ਇਹ ਵਾਕਈ ਮੈਂ ਵੇਖਿਆ, ਤੇ ਮੈਂ ਉਹਦੀ ਨੀਡ ਕਰਕੇ ਚਾੜ ਕੇ ਤੇ ਮੋਹਰ ਲੱਗ ਗਈ ਉੱਥੇ। ਦੈਟਸ ਆਲ ਸਪੋਜ਼ ਟੂ ਬੀ। ਇਹ ਨਹੀਂ ਕਿ ਲੱਖਾਂ ਵੋਟਾਂ ਦਾ ਫਰਕ ਵਿੱਚ ਆ ਜਾਏ, 45-47 ਦੇ ਵਿੱਚ ਕੁਝ ਮੇ ਵੀ 500,000 ਦਾ ਮੇ ਵੀ ਆ ਸਕਦਾ ਹੈ। ਉਹ ਤਾਂ ਮੇਲ ਐਂਡ ਬੈਲਟ ਦਾ ਕਿਸੇ ਨੂੰ ਪਤਾ ਹੀ ਨਹੀਂ ਪਾਕਿਸਤਾਨ, ਉਹਨਾਂ ਨੇ ਲੱਖਾਂ ਮੇਲ ਐਂਡ ਬੈਲਟ ਕਰਦੇ ਨੇ ਜਿਹਦੇ ਨਾਲ ਜਸਟੀਫਾਈ ਕੀਤਾ ਹੈ। ਔਰ ਉਹ ਵੀ ਇਸ ਤਰ੍ਹਾਂ ਨਹੀਂ ਹੁੰਦਾ, ਬਕਾਇਦਾ ਤੁਹਾਡਾ ਸ਼ਨਾਖਤੀ ਕਾਰਡ ਦੇ ਨਾਲ ਹੁੰਦਾ, ਅੰਗੂਠਾ ਹੁੰਦਾ ਕਿ ਕੋਈ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਕੋਈ ਖੇਡ ਖਿਡਾਉਣਾ ਤਾਂ ਹੈ ਨਹੀਂ। ਉੱਥੇ ਕਈ ਜਗ੍ਹਾ 'ਤੇ ਅੰਗੂਠਾ ਤੁਹਾਡਾ ਲੱਗਦਾ, ਸਾਰਾ ਕੁਝ ਹੁੰਦਾ ਹੈ, ਤਾਂ ਜਾ ਕੇ ਰਿਕਾਰਡ ਨਿਕਲ ਕੇ ਆਉਂਦਾ ਕਿ। ਔਰ ਉਹ ਅੰਗੂਠੇ ਮੈਚੇਬਲ ਨੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ। ਇੰਕ ਪੱਕੀ ਬਰਾਬਰ ਲੱਗੀ ਹੁੰਦੀ, ਜਿਹੜਾ ਲਵਾ ਰਿਹਾ ਨਾ ਉਹ ਉਹਦਾ ਜ਼ਿੰਮੇਦਾਰ ਹੈ, ਜਿਹਨੇ ਬੈਗ 'ਚ ਥੱਲੇ ਐਂਡ 'ਤੇ ਪਾਣੀ ਨੇ ਉਹ ਰਸੀਦਾਂ ਜਿਹੜੀਆਂ, ਠੀਕ ਹੈ ਨਾ, ਜੀ ਪਰਚੀਆਂ ਪੈਣੀਆਂ, ਸਾਰਾ ਕੁਝ। 2 ਲੱਗਦੇ ਨੇ, ਇੱਕ ਜਿੱਥੋਂ ਤੁਸੀਂ ਪੇਪਰ ਤੋਂ ਪੱਟਿਆ ਨਾ ਇੰਝ ਕਰਕੇ, ਇੱਕ ਤੁਸੀਂ ਇੱਥੇ ਛੱਡ ਦੇਣੀ, ਇਹਦੇ 'ਤੇ ਰਹਿ ਜਾਣਾ, ਇੱਕ ਤੁਹਾਡੀ ਜਿਹੜੀ ਹੈ ਪਰਚੀ ਉਹਦੇ 'ਚ ਪੈ ਜਾਣੀ ਡੱਬੇ ਦੇ ਵਿੱਚ, ਕਾਊਂਟ ਹੋਏਗਾ ਜਾਂ ਜਸਟੀਫਾਈ ਹੋਏਗਾ। ਤਾਂ ਅੱਜ ਕੱਲ੍ਹ ਤਾਂ ਸਕਿੰਟ 'ਚ ਉਹ ਤਾਂ ਕੰਪਿਊਟਰ ਤੁਹਾਡਾ ਫਿੰਗਰਪ੍ਰਿੰਟ ਵੇਖ ਲਏਗਾ ਕਿਹਦਾ ਅੰਗੂਠਾ ਲੱਗਿਆ, ਕਿसी हल्का ਲੱਗਿਆ, ਮਾੜਾ ਲੱਗਿਆ ਤਾਂ ਕਾਊਂਟ ਵੀ ਨਹੀਂ ਹੋਏਗਾ। ਤੇ ਉਹ ਜਿਸ ਦਿਨ ਹਿਸਾਬ ਕਿਤਾਬ ਹੋ ਗਿਆ ਤੇ ਫਿਰ ਸਾਰੇ ਫਰਕ ਹੀ ਸਮਝੋ। ਪਿਛਲੇ ਸਾਲ ਲੇਕਿਨ ਹੋਣਾ ਕੁਝ ਵੀ ਨਹੀਂ ਹੈ, ਕੋਈ ਵੀ ਨਹੀਂ ਕਰਦਾ। ਪਿਛਲੇ ਸਾਲ ਕਦੀ ਵੀ ਨਹੀਂ ਹੋਏ, ਨਾ ਕਿਸੇ ਹੋਰ ਦੇ। ਅਗਲਾ ਵੀ ਸਿੱਧਾ ਨਹੀਂ ਹੁੰਦਾ ਜੇ। ਤੇ ਅੱਗੋਂ ਇਨਸ਼ਾਅੱਲਾ ਜਿਹੜਾ ਮੇਰੀ ਪੇਸ਼ਨ ਗੋਈ ਹੈ ਕਿ ਖਾਨ ਸਾਹਿਬ ਸਤੰਬਰ 'ਚ ਆ ਰਹੇ ਨੇ। ਚਲੋ ਅੱਛੀ ਗੱਲ ਹੈ। ਔਰ ਪ੍ਰਾਈਮ ਮਿਨਿਸਟਰ ਵੀ ਬਣਨਗੇ। ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਐਂਡ ਕਰਨੇ ਆ। ਅਗਰ अच्छा लगा लाइक शेयर और सब्सक्राइब करो। इंशाल्लाह अगले प्रोग्राम च मिलने। अल्लाह हाफिज़।